ਜਿਹੜੀ ਪੈਲਸਟੀਨੀਅਨ ਅਥਾਰਟੀ ਆ ਉਹਨੂੰ ਰੈਕੋਗਨਾਈਜ਼ ਕਰਦੇ ਨੇ ਲਗਭਗ ਸਾਰੇ ਮੁਲਕ ਪੈਲਸਟੀਨ ਦੀ ਇੱਕ ਗਵਰਨਮੈਂਟ ਦੇ ਵਜੋਂ। ਤੇ ਉਹਨਾਂ ਨੇ ਇਹ ਜਿਹੜਾ ਲੈਟਰ ਮੂਵ ਕੀਤਾ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਸਾਨੂੰ ਹੁਣ ਜਿਹੜਾ ਫੁੱਲ ਮੈਂਬਰ ਸਟੇਟ ਦਾ ਦਰਜਾ ਜਿਹੜਾ ਦਿੱਤਾ ਜਾਵੇ ਯੂਨਾਈਟਿਡ ਨੇਸ਼ਨ ਦੇ ਵਿੱਚ। ਇਹ ਯੂਨਾਈਟਿਡ ਨੇਸ਼ਨ ਕਿਸੇ ਇਸ ਤਰੀਕੇ ਦੇ ਫੈਸਲੇ ਨੂੰ ਮਾਨਤਾ ਦਿੰਦਾ ਆ ਤਾਂ ਇਹ ਯੂਨਾਈਟਿਡ ਨੇਸ਼ਨ ਦੀ ਜਿਹੜੀ ਮੂਲ ਭਾਵਨਾ ਆ ਉਹਦੀ ਹੋਣ ਦੀ ਉਹਦੇ ਖਿਲਾਫ ਹੋਣਾ, ਕਿਉਂਕਿ ਇਹਦੇ ਤੇ ਫੈਸਲਾ ਪਹਿਲਾਂ ਜਿਹੜੀਆਂ ਦੋ ਪਾਰਟੀਆਂ ਹੈਗੀਆਂ ਕਨਫਲਿਕਟ ਦੇ ਵਿੱਚ ਸ਼ਾਮਲ ਉਹਨਾਂ ਦੇ ਨੈਗੋਸ਼ੀਏਸ਼ਨ ਟੇਬਲ ਤੇ ਇਹ ਫੈਸਲਾ ਹੋ ਸਕਦਾ। ਯੂਨਾਈਟਿਡ ਨੇਸ਼ਨ ਫੈਸਲਾ ਨਹੀਂ ਕਰ ਸਕਦਾ ਵੀ ਪੈਲਸਟੀਨ ਜਿਹੜੀ ਆ ਉਹਦੀ ਸਟੇਟ ਨੂੰ ਮਾਨਤਾ ਦੇ ਦੇ। US ਜਿਹੜਾ ਆ ਉਹਦੀ ਅਪਰੋਚ ਵੀ ਇਹੀ ਆ ਹੁਣ ਤੱਕ ਜਿਹੜੀ ਆ ਕਿ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਪੈਲਸਟੀਨੀਅਨ ਸਟੇਟ ਆ ਜਿਹੜੀ ਉਹਨੂੰ ਮਾਨਤਾ ਦੇਣ ਦਾ ਜਿਹੜਾ ਫੈਸਲਾ ਆ ਉਹ ਇਜ਼ਰਾਈਲ ਦੀ ਸ਼ਮੂਲੀਅਤ ਦੇ ਨਾਲ ਮਤਲਬ ਉੱਥੇ ਹੀ ਹੋਣਾ ਚਾਹੀਦਾ ਆ ਤੇ ਉਹ ਤੋਂ ਬਾਅਦ ਯੂਨਾਈਟਿਡ ਨੇਸ਼ਨ ਦੇ ਵਿੱਚ ਹੋਣਾ ਚਾਹੀਦਾ ਹੈ। ਪੀਸ ਦੇ ਵਾਸਤੇ ਜ਼ਰੂਰੀ ਆ ਵੀ ਪੈਲਸਟੀਨੀਅਨ ਜਿਹੜੀ ਸਟੇਟ ਆ ਉਹ ਹੋਂਦ 'ਚ ਆਵੇ ਤੇ ਉਹਨਾਂ ਨੇ ਕਿਹਾ ਸੀ ਵੀ ਇਹ ਇਜ਼ਰਾਈਲ ਜਿਹੜਾ ਆ ਉਹ ਇੱਧਰ ਨੂੰ ਕਦਮ ਨਹੀਂ ਵਧਾਉਂਦਾ ਤਾਂ ਸਾਨੂੰ ਜਿਹੜਾ ਆ ਅਸੀਂ ਆਪਣੇ ਤੌਰ ਤੇ ਜਿਹੜਾ UK ਆ ਉਹ ਪੈਲਸਤੀਨ ਦੀ ਸਟੇਟ ਨੂੰ ਮਾਨਤਾ ਦੇ ਸਕਦਾ ਹੈ। ਉੱਥੋਂ ਦੇ ਜਿਹੜੇ ਵਿਦੇਸ਼ ਮੰਤਰੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਆਸਟ੍ਰੇਲੀਆ ਆ ਉਹ ਪੈਲਸਟੀਨੀਅਨ ਸਟੇਟਹੁੱਡ ਨੂੰ ਆਪਣੇ ਤੌਰ ਤੇ ਰੈਕੋਗਨਾਈਜ਼ ਕਰ ਸਕਦਾ ਆ ਨੇੜਲੇ ਭਵਿੱਖ ਦੇ ਵਿੱਚ। ਇਹਦੇ ਤੇ ਫੈਸਲਾ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਇਹਦੇ ਤੇ ਰੈਜ਼ੋਲੂਸ਼ਨ ਆ ਸਕਦਾ ਹੈ। ਇਜ਼ਰਾਈਲ ਜਿਹੜਾ ਆ ਪਰ ਉਹ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਿਹਾ ਹੈ ਕਿ ਜੇ ਕੋਈ ਮੁਲਕ ਜਿਹੜਾ ਇਜ਼ਰਾਈਲ ਦੀ ਮਰਜ਼ੀ ਤੋਂ ਬਿਨਾਂ ਪੈਲਸਟੀਨੀਅਨ ਸਟੇਟ ਨੂੰ ਮਾਨਤਾ ਦਿੰਦਾ ਆ ਤਾਂ ਉਹ ਇਜ਼ਰਾਈਲ ਦੇ ਇੰਟਰਸਟ ਦੇ ਖਿਲਾਫ ਆ। ਤੇ ਬਲਕਿ ਇਜ਼ਰਾਈਲ ਜਿਹੜਾ ਆ ਉਹ ਕਹਿੰਦਾ ਹੈ ਕਿ ਪੈਲਸਟੀਨੀਅਨ ਸਟੇਟ ਦੀ ਜਿਹੜੀ ਹੋਂਦ ਆ ਉਹ ਇਜ਼ਰਾਈਲ ਦੀ ਜਿਹੜੀ ਸਿਕਿਉਰਿਟੀ ਆ ਉਹਦੇ ਲਈ ਇਜ਼ਰਾਈਲ ਦੀ ਸਿਕਿਉਰਿਟੀ ਥ੍ਰੈਟ ਆ। ਜੋ ਹੁਣ ਤੱਕ ਹੋਇਆ ਗਾਜ਼ਾ ਦੇ ਵਿੱਚ ਉਹਨੂੰ US ਦਾ ਪ੍ਰੈਜ਼ੀਡੈਂਟ ਇੱਕ ਗਲਤੀ ਮੰਨ ਰਿਹਾ ਹੈ। ਤਾਂ ਬੇਸਿਕਲੀ ਇਹ ਆ ਵੀ ਸਵਾਲ ਤਾਂ ਹੁਣ ਇੱਥੇ ਇਹ ਖੜਾ ਹੁੰਦਾ ਆ ਵੀ ਉਹ ਗਲਤੀ ਜਿਹੜੀ ਆ ਉਹ ਕੀ ਛੋਟੀ ਜਿਹੀ ਗਲਤੀ, ਉਹ ਗਲਤੀ ਅਸੀਂ ਜਿਵੇਂ ਕੱਲ ਕਿਹਾ ਹਜ਼ਾਰਾਂ ਲੋਕਾਂ ਦੀ ਜਾਨ ਲੈ ਗਈ। ਸੁਖਵਿੰਦਰ ਸਿੰਘ ਜੀ, ਗੱਲ ਹੁਣ ਅੱਗੇ ਚੱਲੀਏ। ਜਦੋਂ ਅਸੀਂ ਭਾਰਤ ਦੀ ਗੱਲ ਕੀਤੀ ਹੈ, ਭਾਰਤ ਦੇ ਵਿੱਚ ਜਿਸ ਕਿਸਮ ਦੀ ਗਵਰਨੈਂਸ ਹੋ ਰਹੀ ਹੈ ਉਹਦੀ ਗੱਲ ਕੀਤੀ ਹੈ, ਇੰਟਰਨੈਸ਼ਨਲ ਲੈਵਲ ਤੇ ਆ ਕੇ ਅਸੀਂ ਬੀਤੇ ਦਿਨਾਂ ਦੇ ਵਿੱਚ ਵੀ ਜਾਂ ਓਵਰਆਲ ਅਸੀਂ ਫਲਸਤੀਨ ਦਾ ਜਿਹੜਾ ਇਸ਼ੂ ਹੈ ਉਹ ਡਿਸਕਸ ਕੀਤਾ ਆ। ਕਿਵੇਂ ਇਜ਼ਰਾਈਲ ਜਿਹੜਾ ਹੈ ਉਹ ਚੜ੍ਹ ਕੇ ਫਲਸਤੀਨ ਦੇ ਉੱਤੇ ਹਮਲੇ ਦੇ ਉੱਤੇ ਤਿਆਰੀ ਕਰ ਰਿਹਾ ਆ। ਈਵਨ ਆਪਣੇ ਪੈਰ ਉਹਨਾਂ ਨੇ ਜਦ ਕਿ ਉਧਰ ਸਾਊਥ ਗਾਜ਼ਾ ਦੇ ਵਿੱਚੋਂ ਪਛਾਣ ਨੂੰ ਖਿੱਚੇ ਵੀ ਹੈ ਤੇ ਪਰ ਨਾਲ ਹੀ ਨਾਲ ਬਿਆਨ ਦਿੱਤਾ ਹੈ ਕਿ ਅਸੀਂ ਰਫਾ ਦੇ ਉੱਤੇ ਦੁਬਾਰਾ ਜਿਹੜੀ ਚੜ੍ਹਾਈ ਹੈ ਉਹ ਕਰਨੀ ਹੈ। ਹੁਣ ਇਹਦੇ ਤੇ ਜਿਹੜੀਆਂ ਇੰਟਰਨੈਸ਼ਨਲ ਬੋਡੀਜ਼ ਹੈਗੀਆਂ ਨੇ, ਨੈਟੋ ਵੱਲੋਂ ਕਿਤੇ ਨਾ ਕਿਤੇ ਜਿਹੜੀ ਇੱਕ ਆਸ ਜਾਂ ਨੈਟੋ ਤੋਂ ਉਹ ਰੱਖੀ ਜਾ ਰਹੀ ਸੀ ਵੀ ਹੋ ਸਕਦਾ ਕੋਈ ਨਾ ਕੋਈ ਜਿਹੜਾ ਮਿਲਟਰੀ ਹੈਲਪ ਹੈਗੀ ਹੈ ਉਹ ਟੂ ਸਟੇਟ ਨੇਸ਼ਨ ਜਿਹੜੀ ਟੂ ਸਟੇਟ ਥਿਊਰੀ ਹੈਗੀ ਹੈ ਉਹਨੂੰ ਇੰਪਲੀਮੈਂਟ ਕਰਨ ਦੇ ਵਿੱਚ ਹੋਵੇ, ਉਹ ਨਹੀਂ ਹੋ ਸਕੀ ਹੈਗੀ। ਪਰ ਇੱਕ ਜਿਹੜੀ ਅੱਜ ਦੀ ਕੱਲ ਸ਼ਾਮ ਦੀ ਅਹਿਮ ਖਬਰ ਦੇ ਵਿੱਚੋਂ ਸਾਡੇ ਸਾਹਮਣੇ ਆਉਂਦੀ ਹੈ ਕਿ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਸਿਕਿਉਰਿਟੀ ਕਾਉਂਸਲ ਹੈਗੀ ਹੈ ਉਹਨਾਂ ਵੱਲੋਂ ਦੁਬਾਰਾ ਮੈਂਬਰ ਸਟੇਟਸ ਨੂੰ ਇਹ ਗੱਲ ਕਹੀ ਗਈ ਹੈ ਕਿ ਭਾਈ ਜਿਹੜੀ ਪੈਲਸਟੀਨੀਅਨ ਅਥਾਰਟੀ ਹੈਗੀ ਹੈ ਉਹਨਾਂ ਦੀ ਸਟੇਟਹੁੱਡ ਦੇ ਲਈ ਤੇ ਉਹਨਾਂ ਦੀ ਜਿਹੜੀ ਪੱਕੀ ਮੈਂਬਰੀ ਹੈਗੀ ਹੈ ਯੂਨਾਈਟਿਡ ਨੇਸ਼ਨਸ ਦੇ ਵਿੱਚ ਉਹਦੇ ਲਈ ਜਿਹੜੀ ਉਹਨਾਂ ਦੀ ਐਪਲੀਕੇਸ਼ਨ ਹੈ ਉਹਦੇ ਤੇ ਦੁਬਾਰਾ ਨਜ਼ਰਸਾਨੀ ਕੀਤੀ ਜਾਵੇ। ਇਹ ਇੱਕ ਵੱਡਾ ਸਟੈਪ ਹੈ। ਹਾਲਾਂਕਿ ਜਦੋਂ ਇਵੈਂਚੁਅਲੀ ਇਹ ਦੇਖਿਆ ਜਾ ਰਿਹਾ ਵੀ ਜੇ ਇਹ ਗੱਲ ਉਸ ਪਾਸੇ ਨੂੰ ਤੁਰਦੀ ਵੀ ਹੈ, ਇਵੈਂਚੁਅਲੀ ਯੂਨਾਈਟਿਡ ਸਟੇਟਸ ਅਮਰੀਕਾ ਉਹ ਮੁਲਕ ਹੈ ਜਿਹਨੇ ਇਸ ਮੂਵ ਨੂੰ ਵੀਟੋ ਕਰ ਦੇਣਾ ਆ ਤੇ ਗੱਲ ਉੱਥੇ ਹੀ ਆ ਕੇ ਨਿਬੜਨੀ ਆ ਕਿ ਪਹਿਲਾਂ ਇਜ਼ਰਾਈਲ ਦੇ ਨਾਲ ਆਪਣਾ ਜਿਹੜਾ ਮਸਲਾ ਹੈ ਉਹ ਨਿਬੇੜੋ। ਪਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਵੱਲੋਂ ਇਹ ਮੂਵ ਹੋਣ ਦੇ ਮਾਇਨੇ ਬਹੁਤ ਡੂੰਘੇ ਹੈਗੇ ਆ। ਸੋ ਥੋੜਾ ਜਿਹਾ ਪਹਿਲਾਂ ਇਹਦੀਆਂ ਡਿਟੇਲਸ ਉਹ ਕਰੀਏ ਵੀ ਇਹ ਗੱਲ ਹੈ ਕੀ ਹੈ, ਮਸਲਾ ਹੈ ਕੀ ਹੈ। ਯੂਨਾਈਟਿਡ ਨੇਸ਼ਨਸ ਦੇ ਵਿੱਚ ਪੈਲਸਟੀਨੀਅਨ ਅਥਾਰਟੀ ਦੀ ਪੱਕੀ ਮੈਂਬਰੀ ਹੋਣ ਜਾ ਰਹੀ ਹੈ। ਇਹ ਇੱਕ ਜਿਹੜਾ ਸਵਾਲ ਉੱਠ ਕੇ ਸਾਡੇ ਸਾਹਮਣੇ ਆਇਆ, ਇਹਦਾ ਕੀ ਮਤਲਬ ਬਣਦਾ? ਬਿਲਕੁਲ ਅਮਰਵੀਰ ਸਿੰਘ ਜੀ, ਜਿਹੜਾ ਇਹ ਇੱਕ ਉਹਨਾਂ ਨੇ ਐਪਲੀਕੇਸ਼ਨ ਜਿਹੜੀ ਆ ਪੈਲਸਤੀਨ, ਕਿਉਂਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਇੱਕ ਆਬਜ਼ਰਵਰ ਸਟੇਟ ਵਜੋਂ ਉਹਦੀ ਹਜੇ ਹੋਂਦ ਐਗਜ਼ਿਸਟੈਂਸ ਹੈਗੀ ਆ। ਜਿਵੇਂ ਵੈਟੀਕਨ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਮਤਲਬ ਕ੍ਰਿਸਚਨਸ ਦੀ ਅਸੀਂ ਰਿਲੀਜੀਅਸ ਸਿਟੀ ਸਟੇਟ ਆ ਜਿਹੜੀ ਵੈਟੀਕਨ, ਉਹਦਾ ਜਿਹੋ ਜਿਹਾ ਸਟੇਟਸ ਆ ਜਿਹਦੇ ਵਿੱਚ ਕਿ ਉਹ ਕੋਈ ਵੀ ਫੈਸਲਿਆਂ ਦੇ ਵਿੱਚ ਕਿਉਂਕਿ ਜਿਹੜਾ ਯੂਨਾਈਟਿਡ ਨੇਸ਼ਨ ਆ
ਉਹ ਇੱਕ ਆਰਗੇਨਾਈਜੇਸ਼ਨ ਆ, ਦੇਸ਼ਾਂ ਦਾ ਸਮੂਹ ਆ। ਉਹਦੇ ਵਿੱਚ ਐਜ਼ ਆ ਕਿਸੇ ਦੇਸ਼ ਦੇ ਉਹ ਕਿਸੇ ਫੈਸਲਿਆਂ ਦੇ ਵਿੱਚ ਆਪਣਾ ਕੋਈ ਰੋਲ ਨਹੀਂ ਨਿਭਾ ਸਕਦੇ ਸੀ, ਪਰ ਉਹਦੀ ਜਿਹੜੇ ਉਹਨਾਂ ਵਿੱਚ ਉਹਨਾਂ ਦੀ ਸਿਟਿੰਗ ਜਿਹੜੀ ਆ ਐਜ਼ ਆ ਨੋਨ ਮੈਂਬਰ ਆਬਜ਼ਰਵਰ ਸਟੇਟ ਵਜੋਂ ਉਹ ਮਤਲਬ ਉਹਦੇ 'ਚ ਬੈਠਦੇ ਆ। ਤੇ ਹੁਣ ਉਹਨਾਂ ਨੇ ਇੱਕ ਐਪਲੀਕੇਸ਼ਨ ਜਿਹੜੀ ਆ ਉਹ ਦੁਬਾਰਾ ਮੂਵ ਕੀਤੀ ਆ। ਜਿਹੜੀ ਇਹ ਐਪਲੀਕੇਸ਼ਨ ਆ, ਇਹ ਯੂਨਾਈਟਿਡ ਨੇਸ਼ਨ ਦਾ ਜਿਹੜਾ ਸਟਰਕਚਰ ਆ, ਉਹਦੇ ਵਿੱਚ ਜਿਹੜਾ ਸਿਕਿਉਰਿਟੀ ਕਾਊਂਸਲ ਸਭ ਤੋਂ ਸਟਰੋਂਗ ਬੋਡੀ ਆ, ਸੁਪਰੀਮ ਬੋਡੀ ਆ ਯੂਨਾਈਟਿਡ ਨੇਸ਼ਨ ਦੀ, ਅਸੀਂ ਕਹਿ ਸਕਦੇ ਹਾਂ। ਉਹਦੇ ਵਿੱਚ ਇਹ ਪਾਸ ਹੋਣੀ ਜ਼ਰੂਰੀ ਹੁੰਦੀ ਆ ਜਦੋਂ ਵੀ ਕਿਸੇ ਨਵੇਂ ਮੈਂਬਰ ਨੂੰ ਐਡ ਕਰਨਾ ਹੈ। ਤੇ ਜਿਹੜੀ ਸਿਕਿਉਰਿਟੀ ਕਾਊਂਸਲ ਆ, ਉਹਦੇ 'ਚ ਅਸੀਂ ਜਾਣਦੇ ਹਾਂ ਕਿ 10 ਮੈਂਬਰ ਜਿਹੜੇ ਆ ਉਹ ਨੋਨ ਪਰਮਾਨੈਂਟ ਹੁੰਦੇ ਆ ਤੇ 5 ਮੈਂਬਰ ਪਰਮਾਨੈਂਟ ਹੁੰਦੇ ਆ। ਤੇ ਜਿਹੜੀ ਕੋਈ ਵੀ ਵੋਟਿੰਗ ਆ, ਉਹ 9 ਵੋਟਾਂ ਜਿਹੜੀਆਂ ਆ ਕਿਸੇ ਵੀ ਮਸਲੇ ਦੇ ਉੱਤੇ ਜਦੋਂ ਸਿਕਿਉਰਿਟੀ ਕਾਊਂਸਲ 'ਚ ਮਸਲਾ ਆਉਂਦਾ ਆ ਤਾਂ ਉਹ ਪੱਖ 'ਚ ਪੈਣੀਆਂ ਜ਼ਰੂਰੀ ਹੁੰਦੀਆਂ। ਪਰ ਉਹ 9 ਵੋਟਾਂ ਦੇ ਵਿੱਚ ਇੱਕ ਹੋਰ ਜਿਹੜੀ ਵੱਡੀ ਕਹਾਣੀ ਇਹ ਹੁੰਦੀ ਆ ਕਿ ਜਿਹੜੇ 5 ਪਰਮਾਨੈਂਟ ਮੈਂਬਰ ਨੇ, ਜਿਹਦੇ 'ਚ USA, ਚਾਈਨਾ, ਫਰਾਂਸ, ਰਸ਼ੀਆ ਤੇ ਆਈ ਥਿੰਕ ਮੈਂ ਇੱਕ ਹੋਰ ਵਿਸਰ ਰਿਹਾ, ਮਤਲਬ ਇਹ 5 ਮੈਂਬਰ ਨੇ ਜੀ। ਇਹਨਾਂ ਦਾ ਮਤਲਬ ਇਹਨਾਂ ਦੇ ਵਿੱਚ ਜੇ ਇੱਕ ਵੀ ਮੁਲਕ ਜਿਹੜਾ ਆ ਉਸ ਮਤੇ ਦੇ ਖਿਲਾਫ ਵੋਟ ਪਾ ਦੇ ਤਾਂ ਭਾਵੇਂ ਬਾਕੀ ਫਿਰ 10 ਜਿਹੜੇ ਪਰਮਾਨੈਂਟ ਮੈਂਬਰ ਆ ਉਹ ਸਪੋਰਟ 'ਚ ਵੀ ਪਾ ਦੇਣ ਤੇ 4 ਜਿਹੜੇ ਨੋਨ ਪਰਮਾਨੈਂਟ ਸਪੋਰਟ ਪਾ ਦੇਣ। ਪਰ ਜੇ ਇੱਕ ਪਰਮਾਨੈਂਟ ਮੈਂਬਰ ਖਿਲਾਫ ਵੋਟ ਪਾ ਦੇ ਤਾਂ ਉਹ ਮਤਾ ਪਾਸ ਨਹੀਂ ਹੁੰਦਾ। ਤਾਂ ਹੁਣ ਸਿਚੁਏਸ਼ਨ ਇਹ ਆ ਕਿ ਜਿਹੜੀ ਪੈਲਸਟੀਨੀਅਨ ਅਥਾਰਟੀ ਆ, ਜਿਹੜੀ ਕਿ ਪੈਲਸਟੀਨ ਦੇ ਵਿੱਚ ਜਿਹਨੂੰ ਸਾਰੀ ਦੁਨੀਆ ਦੀਆਂ ਸਰਕਾਰਾਂ, ਕਿਉਂਕਿ ਹਮਾਸ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਮੰਨਿਆ ਜਾਂਦਾ, ਜਿਹੜੀ ਗਾਜ਼ਾ ਦੇ ਵਿੱਚ ਜਿਨ੍ਹਾਂ ਦੀ ਆਪਣੀ ਸਰਕਾਰ ਵੀ ਸੀ ਪਰ ਜ਼ਿਆਦਾਤਰ ਮੁਲਕਾਂ ਦੇ ਵੱਲੋਂ, ਪਰ ਜਿਹੜੀ ਪੈਲਸਟੀਨੀਅਨ ਅਥਾਰਟੀ ਆ ਉਹਨੂੰ ਰੈਕੋਗਨਾਈਜ਼ ਕਰਦੇ ਨੇ ਲਗਭਗ ਸਾਰੇ ਮੁਲਕ ਪੈਲਸਟੀਨ ਦੀ ਇੱਕ ਗਵਰਨਮੈਂਟ ਦੇ ਵਜੋਂ। ਤੇ ਉਹਨਾਂ ਨੇ ਇਹ ਜਿਹੜਾ ਲੈਟਰ ਮੂਵ ਕੀਤਾ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਸਾਨੂੰ ਹੁਣ ਜਿਹੜਾ ਫੁੱਲ ਮੈਂਬਰ ਸਟੇਟ ਦਾ ਦਰਜਾ ਜਿਹੜਾ ਦਿੱਤਾ ਜਾਵੇ ਯੂਨਾਈਟਿਡ ਨੇਸ਼ਨ ਦੇ ਵਿੱਚ। ਤਾਂ ਉਹਦੇ ਤੇ ਜਿਹੜੀ ਹੁਣ ਸੋਮਵਾਰ ਵਾਲੇ ਦਿਨ ਬੈਠਕ ਦੇ ਵਿੱਚ ਇਹ ਗੱਲ ਕਹੀ ਗਈ ਆ ਵੀ ਅਪ੍ਰੈਲ ਮਹੀਨੇ ਦੇ ਵਿੱਚ ਇਹਦੇ ਤੇ VOTING ਹੋਣੀ ਆ ਇਸ ਲੈਟਰ ਦੇ ਉੱਤੇ। ਤੇ ਉਹਦੇ 'ਚ ਹੁਣ ਇਹ ਹੈ ਵੀ ਇਹ ਦੇਖਣ ਵਾਲੀ ਗੱਲ ਅਮਰਵੀਰ ਸਿੰਘ ਜੀ ਉਸੇ ਦਿਨ ਹੋਣੀ ਆ ਵੀ ਕਿਹੜਾ ਮੁਲਕ ਆ ਜਾਂ ਕਿਹੜਾ ਮੈਂਬਰ ਆ ਉਹ ਇਸ ਮਸਲੇ ਦੇ ਵਿੱਚ ਕਿੱਧਰ ਵੋਟ ਪਾਉਂਦਾ ਹੈ, ਪੱਖ 'ਚ ਜਾਂ ਵਿਰੋਧ 'ਚ ਕੀ ਹੁੰਦਾ। ਪਰ ਹੁਣ ਤੱਕ ਦੀਆਂ ਖਬਰਾਂ ਦੇ ਮੁਤਾਬਕ ਇਹ ਜ਼ਰੂਰ ਆ ਵੀ ਉਹ ਐਕਸੈਪਟ ਹੋ ਗਿਆ ਤੇ ਉਹਦੇ ਤੇ VOTING ਅਪ੍ਰੈਲ ਦੇ ਵਿੱਚ ਹੁਣ ਹੋਊਗੀ ਜੀ। ਇਹਦੇ ਨਾਲ ਇਹ ਜ਼ਰੂਰ ਆ ਵੀ ਦੂਜੇ ਪਾਸੇ ਅਸੀਂ ਹੋਰ ਬੜੀਆਂ ਖਬਰਾਂ ਇੰਟਰਸਟਿੰਗ ਦੇਖ ਰਹੇ ਹਾਂ, ਕਿਉਂਕਿ ਜਿਹੜੀ ਇਹ ਸਾਰੀ ਜੱਦੋ-ਜਹਿਦ ਆ, ਜਿਹੜੀ ਇਹ ਸਾਰੀ ਲੜਾਈ ਜਾਂ ਜੰਗ ਆ, ਇਹਦੇ ਕੇਂਦਰ ਦੇ ਵਿੱਚ ਜਿਹੜੀ ਗੱਲ ਪਈ ਆ ਉਹ ਇਹ ਪਈ ਆ ਜੀ ਅਮਰਵੀਰ ਸਿੰਘ ਜੀ ਕਿ ਪੈਲਸਤੀਨ ਜਿਹੜਾ ਆ ਉਹ ਇਹ ਕਹਿੰਦਾ ਆ ਕਿ ਸਾਨੂੰ ਐਜ਼ ਅ ਸਟੇਟ ਮਾਨਤਾ ਦਿੱਤੀ ਜਾਵੇ। ਤੇ ਦੁਨੀਆ ਦੇ ਬਹੁਤਾਤ ਜਿਹੜੇ ਮੁਲਕ ਨੇ ਉਸ ਖਿੱਤੇ ਦੇ ਵਿੱਚ ਇਜ਼ਰਾਈਲ ਤੇ ਪੈਲਸਤੀਨ ਦੀ ਕੋ ਐਗਜ਼ਿਸਟੈਂਸ ਨੂੰ ਮਾਨਤਾ ਦਿੰਦੇ ਆ। 2 ਸਟੇਟ ਸੋਲੂਸ਼ਨ ਨੂੰ ਦੁਨੀਆ ਦੇ ਜ਼ਿਆਦਾਤਰ ਮੁਲਕ ਮਾਨਤਾ ਦਿੰਦੇ ਆ। ਪਰ ਇਜ਼ਰਾਈਲ ਨੇ ਅੱਜ ਤੱਕ ਪੈਲਸਤੀਨ ਦੀ ਐਜ਼ ਅ ਸਟੇਟ ਜਿਹੜੀ ਐਗਜ਼ਿਸਟੈਂਸ ਆ ਹੋਂਦ ਆ ਉਹ ਹੋਣ ਨਹੀਂ ਦਿੱਤੀ ਆ ਜੀ। ਤੇ ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਹੁਣ ਵੀ ਜਿਹੜਾ ਇਜ਼ਰਾਈਲ ਆ ਜਦੋਂ ਆਹ ਮੂਵ ਕੀਤਾ ਆ ਪੈਲਸਤੀਨ ਅਥਾਰਟੀ ਨੇ ਲੈਟਰ, ਉਹਨਾਂ ਦੀ ਸਟੇਟਮੈਂਟ ਇਹੀ ਆਈ ਆ ਕਿ ਜੇ ਯੂਨਾਈਟਿਡ ਨੇਸ਼ਨ ਕਿਸੇ ਇਸ ਤਰੀਕੇ ਦੇ ਫੈਸਲੇ ਨੂੰ ਮਾਨਤਾ ਦਿੰਦਾ ਆ ਤਾਂ ਇਹ ਯੂਨਾਈਟਿਡ ਨੇਸ਼ਨ ਦੀ ਜਿਹੜੇ ਮੂਲ ਭਾਵਨਾ ਆ ਉਹਦੀ ਹੋਣ ਦੀ ਉਹਦੇ ਖਿਲਾਫ ਹੋਣਾ, ਕਿਉਂਕਿ ਇਹਦੇ ਤੇ ਫੈਸਲਾ ਪਹਿਲਾਂ ਜਿਹੜੀਆਂ 2 ਪਾਰਟੀਆਂ ਹੈਗੀਆਂ ਕਨਫਲਿਕਟ ਦੇ ਵਿੱਚ ਸ਼ਾਮਲ, ਉਹਨਾਂ ਦੇ ਨੈਗੋਸ਼ੀਏਸ਼ਨ ਟੇਬਲ ਤੇ ਇਹ ਫੈਸਲਾ ਹੋ ਸਕਦਾ। ਯੂਨਾਈਟਿਡ ਨੇਸ਼ਨ ਫੈਸਲਾ ਨਹੀਂ ਕਰ ਸਕਦਾ ਵੀ ਪੈਲਸਤੀਨ ਜਿਹੜੀ ਆ ਉਹਦੀ ਸਟੇਟ ਨੂੰ ਮਾਨਤਾ ਦੇ ਦੇ। ਤੇ US ਜਿਹੜਾ ਆ ਉਹਦੀ ਅਪਰੋਚ ਵੀ ਇਹੀ ਆ ਹੁਣ ਤੱਕ ਜਿਹੜੀ ਆ ਕਿ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਪੈਲਸਟੀਨੀਅਨ ਸਟੇਟ ਆ ਜਿਹੜੀ ਉਹਨੂੰ ਮਾਨਤਾ ਦੇਣ ਦਾ ਜਿਹੜਾ ਫੈਸਲਾ ਆ ਉਹ ਇਜ਼ਰਾਈਲ ਦੀ ਸ਼ਮੂਲੀਅਤ ਦੇ ਨਾਲ ਮਤਲਬ ਉੱਥੇ ਹੀ ਹੋਣਾ ਚਾਹੀਦਾ ਆ ਤੇ ਉਹ ਤੋਂ ਬਾਅਦ ਯੂਨਾਈਟਿਡ ਨੇਸ਼ਨ ਦੇ ਵਿੱਚ ਹੋਣਾ ਚਾਹੀਦਾ ਹੈ। ਤਾਂ ਮਤਲਬ UK, ਹਾਲਾਂਕਿ UK ਦੇ ਜਿਹੜੇ ਹੁਣ ਸੈਕਟਰੀ ਆ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਇਹ ਜ਼ਰੂਰ ਸਟੇਟਮੈਂਟ ਦਿੱਤੀ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਜੇ ਮਤਲਬ ਪੀਸ ਦੇ ਵਾਸਤੇ ਜ਼ਰੂਰੀ ਆ ਵੀ ਪੈਲਸਤੀਨੀਅਨ ਜਿਹੜੀ ਸਟੇਟ ਆ ਉਹ ਹੋਂਦ 'ਚ ਆਵੇ ਤੇ ਉਹਨਾਂ ਨੇ ਕਿਹਾ ਸੀ ਵੀ ਇਹ ਇਜ਼ਰਾਈਲ ਜਿਹੜਾ ਆ ਉਹ ਇੱਧਰ ਨੂੰ ਕਦਮ ਨਹੀਂ ਵਧਾਉਂਦਾ ਤਾਂ ਸਾਨੂੰ ਜਿਹੜਾ ਆ ਅਸੀਂ ਆਪਣੇ ਤੌਰ ਤੇ ਜਿਹੜਾ UK ਆ ਉਹ ਪੈਲਸਤੀਨ ਦੀ ਸਟੇਟ ਨੂੰ ਮਾਨਤਾ ਦੇ ਸਕਦਾ। ਇੱਕ ਵਾਰ ਇਹ ਸਟੇਟਮੈਂਟ ਵੀ ਉਹਨਾਂ ਦੀ ਸਾਹਮਣੇ ਆਈ ਸੀ। ਪਰ ਉਸ ਤੋਂ ਇਲਾਵਾ ਅਸੀਂ ਦੇਖੀਏ ਵੀ ਲੇਟੈਸਟ ਜਿਹੜੀਆਂ ਸਟੇਟਮੈਂਟਸ ਨੇ ਪੈਲਸਤੀਨ ਦੀ ਜਿਹੜੀ ਐਜ਼ ਅ ਸਟੇਟ ਰੈਕੋਗਨੀਸ਼ਨ ਨੂੰ ਲੈ ਕੇ ਆ ਉਹ ਆਸਟ੍ਰੇਲੀਆ ਤੋਂ ਵੱਡੀ ਸਟੇਟਮੈਂਟ ਆਈ ਆ। ਹੁਣ ਆਸਟ੍ਰੇਲੀਆ ਜਿਹੜਾ 5 ਨੇਸ਼ਨਸ ਅਸੀਂ ਕਹਿੰਦੇ ਆ ਵੈਸਟਰਨ ਕੰਟਰੀਜ਼ ਦਾ ਜਿਹੜਾ ਮੇਨ ਸਮੂਹ ਆ ਉਹਦਾ ਇੱਕ ਮੈਂਬਰ ਆ ਤੇ ਉੱਥੋਂ ਦੇ ਜਿਹੜੇ ਵਿਦੇਸ਼ ਮੰਤਰੀ ਆ ਉਹਨਾਂ ਨੇ ਗੱਲ ਕਹੀ ਆ ਕਿ ਜਿਹੜਾ ਆਸਟ੍ਰੇਲੀਆ ਆ
ਉਹ ਪੈਲਸਟੀਨੀਅਨ ਸਟੇਟਹੁੱਡ ਨੂੰ ਆਪਣੇ ਤੌਰ ਤੇ ਰੈਕੋਗਨਾਈਜ਼ ਕਰ ਸਕਦਾ ਆ ਨੇੜਲੇ ਭਵਿੱਖ ਦੇ ਵਿੱਚ। ਇਹਦੇ ਤੇ ਫੈਸਲਾ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਇਹਦੇ ਤੇ ਰੈਜ਼ੋਲੂਸ਼ਨ ਆ ਸਕਦਾ ਹੈ। ਹਾਲਾਂਕਿ ਜਿਹੜੀ ਉੱਥੇ ਹੁਣ ਸਰਕਾਰ ਆ ਜਿਹੜੀ ਉਹਦੀ ਉਹਨਾਂ ਦੇ ਵਿਰੋਧੀ ਧਿਰਾਂ ਨੇ ਉਹ ਇਹਨੂੰ ਬੜਾ ਪ੍ਰੀਮੈਚੁਅਰ ਫੈਸਲਾ ਕਹਿ ਰਹੀਆਂ ਨੇ ਸਟੇਟਮੈਂਟ ਨੂੰ, ਤੇ ਉਹ ਇਹਦਾ ਵਿਰੋਧ ਕਰ ਰਹੀਆਂ ਨੇ। ਪਰ ਜਿਹੜੀ ਹੁਣ ਉੱਥੇ ਗਵਰਨਮੈਂਟ ਰੂਲ ਕਰ ਰਹੀ ਆ ਤੇ ਜਿਹੜੇ ਉਹਨਾਂ ਦੇ ਵਿਦੇਸ਼ ਮੰਤਰੀ ਨੇ ਮਿਸ ਵੋਂਗ, ਉਹਨਾਂ ਦੀ ਇਹ ਸਟੇਟਮੈਂਟ ਜਿਹੜੀ ਆ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਪਿਛਲੇ ਬੁੱਧਵਾਰ ਵਾਲੇ ਦਿਨ ਸਪੇਨ ਦੇ ਪ੍ਰਾਈਮ ਮਿਨਿਸਟਰ ਜਿਹੜੇ ਆ ਪੈਡਰੋ ਸੈਨਖੇਜ਼, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਉਹਨਾਂ ਦੀ ਸਰਕਾਰ ਜਿਹੜੀ ਆ ਉਹ ਪੈਲਸਟੀਨੀਅਨ ਸਟੇਟ ਨੂੰ ਮਾਨਤਾ ਦੇਣ ਵੱਲ ਨੂੰ ਵੱਧ ਰਹੀ ਆ, ਮਤਲਬ ਉਹਦੀ ਰੈਕੋਗਨੀਸ਼ਨ ਵੱਲ ਨੂੰ ਉਹ ਵੱਧ ਰਹੇ ਆ। ਤੇ ਅਸੀਂ ਕੈਨੇਡਾ ਦੇ ਵਿੱਚ ਦੇਖਿਆ ਹੈ ਕਿ ਕਿਵੇਂ ਉਹ ਰੈਜ਼ੋਲੂਸ਼ਨ ਜਿਹੜਾ ਕੈਨੇਡਾ ਦੇ ਵਿੱਚ ਆਲਰੇਡੀ ਉਹ ਪਾਸ ਹੋ ਚੁੱਕਿਆ ਹੈ ਪੈਲਸਟੀਨੀਅਨ ਸਟੇਟ ਦਾ। ਤੇ ਇਸ ਤਰੀਕੇ ਦੇ ਨਾਲ, ਕਿਉਂਕਿ ਜਿਹੜੇ ਅਮਰਵੀਰ ਸਿੰਘ ਜੀ ਦੁਨੀਆ ਦੇ ਚਾਹੇ ਸਪੇਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀ, ਉਹਨਾਂ ਦਾ ਵੀ ਇਹੀ ਕਹਿਣਾ ਸੀ ਵੀ ਜਦੋਂ ਤੱਕ ਪੈਲਸਟੀਨੀਅਨ ਸਟੇਟ ਜਿਹੜੀ ਆ ਉਹਨੂੰ ਅਸੀਂ ਮਾਨਤਾ ਨਹੀਂ ਦਿੰਦੇ ਆ, ਤਾਂ ਜੋ ਅਸੀਂ ਇੱਕ ਕੰਟਰੀ ਦੀ ਹੈਲਪ ਵਾਸਤੇ ਇੱਕ ਕੰਟਰੀ ਕਰ ਸਕਦੀ ਆ ਉਹ ਅਸੀਂ ਉੱਥੇ ਨਹੀਂ ਕਰ ਪਾ ਰਹੇ ਹਾਂ। ਵੀ ਉਹ ਪੀਸ ਪ੍ਰੋਸੈਸ ਦੀ ਗੱਲ ਹੋਵੇ, ਚਾਹੇ ਕਨਫਲਿਕਟ ਨੂੰ ਰੋਕਣ ਦੀ ਗੱਲ ਹੋਵੇ, ਚਾਹੇ ਏਡ ਦੀ ਗੱਲ ਹੋਵੇ, ਮਤਲਬ ਉਹਦੇ ਵਿੱਚ ਪੈਲਸਟੀਨੀਅਨ ਸਟੇਟ ਦੀ ਐਗਜ਼ਿਸਟੈਂਸ ਨਾ ਹੋਣਾ ਮਤਲਬ ਉਹ ਬਹੁਤ ਵੱਡੀ ਰੋਕ ਬਣ ਰਿਹਾ ਹੈ। ਤੇ ਇਜ਼ਰਾਈਲ ਜਿਹੜਾ ਆ ਪਰ ਉਹ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਿਹਾ ਹੈ ਕਿ ਜੇ ਕੋਈ ਮੁਲਕ ਜਿਹੜਾ ਇਜ਼ਰਾਈਲ ਤੋਂ ਦੀ ਮਰਜ਼ੀ ਤੋਂ ਬਿਨਾਂ ਪੈਲਸਟੀਨੀਅਨ ਸਟੇਟ ਨੂੰ ਮਾਨਤਾ ਦਿੰਦਾ ਆ ਤਾਂ ਉਹ ਇਜ਼ਰਾਈਲ ਦੇ ਇੰਟਰਸਟ ਦੇ ਖਿਲਾਫ ਆ। ਤੇ ਬਲਕਿ ਇਜ਼ਰਾਈਲ ਜਿਹੜਾ ਆ ਉਹ ਕਹਿੰਦਾ ਹੈ ਕਿ ਪੈਲਸਟੀਨੀਅਨ ਸਟੇਟ ਦੀ ਜਿਹੜੀ ਹੋਂਦ ਆ ਉਹ ਇਜ਼ਰਾਈਲ ਦੀ ਜਿਹੜੀ ਸਿਕਿਉਰਿਟੀ ਆ ਉਹਦੇ ਲਈ ਇਜ਼ਰਾਈਲ ਦੀ ਸਿਕਿਉਰਿਟੀ ਥ੍ਰੈਟ ਆ। ਤਾਂ ਹੁਣ ਅਮਰਵੀਰ ਸਿੰਘ ਜੀ ਅਸੀਂ ਇਹ ਸਮਝ ਸਕਦੇ ਹਾਂ ਵੀ ਇਜ਼ਰਾਈਲ ਨੂੰ ਜਦੋਂ ਅਮਰੀਕਾ ਇਹ ਗੱਲ ਕਹਿ ਰਿਹਾ ਵੀ ਇਜ਼ਰਾਈਲ ਇਸ ਗੱਲ ਤੇ ਮੰਨ ਜੇ ਵੀ ਪੈਲਸਟੀਨੀਅਨ ਜਿਹੜੀ ਸਟੇਟ ਆ ਉਹ ਹੋਣੀ ਚਾਹੀਦੀ ਆ ਜਾਂ ਉਹਦੀ ਐਗਜ਼ਿਸਟੈਂਸ ਉੱਥੇ ਹੋਣੀ ਚਾਹੀਦੀ ਆ, ਤੇ ਉਹਨੂੰ ਪਰ ਇਜ਼ਰਾਈਲ ਇਹ ਕਹਿੰਦਾ ਵੀ ਉਹ ਜੇ ਪੈਲਸਟੀਨੀਅਨ ਸਟੇਟ ਹੋਊਗੀ ਤਾਂ ਸਾਡੇ ਲਈ ਸਿਕਿਉਰਿਟੀ ਥ੍ਰੈਟ ਆ। ਤਾਂ ਮੈਨੂੰ ਨਹੀਂ ਲੱਗਦਾ ਵੀ ਜੋ ਫਿਰ USA ਚਾਹੁੰਦਾ ਆ ਇਜ਼ਰਾਈਲ ਤੋਂ ਕਿ ਇਜ਼ਰਾਈਲ ਆਪਣੇ ਮਤਲਬ ਉਸ ਨੈਗੋਸ਼ੀਏਸ਼ਨ ਟੇਬਲ ਤੇ ਇਹਨੂੰ 2 ਸਟੇਟ ਸੋਲਿਊਸ਼ਨ ਮੰਨ ਜੇ, ਉਹਦੀ ਪੋਸੀਬਿਲਿਟੀ ਨਾ ਅਜੇ ਤੱਕ ਹੋਈ ਆ। ਇੰਨੇ ਸਾਲਾਂ ਦੇ ਵਿੱਚ ਲੱਖਾਂ ਲੋਕ ਮਾਰੇ ਗਏ ਆ ਉੱਥੇ, ਤੇ ਨਾ ਨੇੜਲੇ ਭਵਿੱਖ ਦੇ ਵਿੱਚ ਉਹ ਦਿਖ ਰਹੀ ਆ। ਇਸੇ ਕਰਕੇ ਹੁਣ ਕਈ ਮੁਲਕ ਜਿਹੜੇ ਆ ਉਹ ਹੁਣ ਆਪਣੇ ਤੌਰ ਤੇ ਪੈਲਸਟੀਨੀਅਨ ਸਟੇਟ ਨੂੰ ਰੈਕੋਗਨਾਈਜ਼ ਕਰਨ ਦੇ ਜਿਹੜੇ ਰੈਜ਼ੋਲੂਸ਼ਨ ਆ ਉਹ ਪਾਸ ਕਰਨ ਲੱਗੇ ਆ। ਦੁਨੀਆ ਦੇ ਵਿੱਚ ਵੱਡੇ ਪੱਧਰ ਤੇ ਗੱਲ ਚੱਲ ਰਹੀ ਆ, ਤੇ ਉਹਦੇ ਵਿੱਚ ਮੈਨੂੰ ਲੱਗ ਰਿਹਾ ਵੀ ਹੁਣ ਜਦੋਂ ਯੂਨਾਈਟਿਡ ਨੇਸ਼ਨ ਦੇ ਵਿੱਚ ਇਹ ਗੱਲ ਆ ਜਾਣੀ ਆ, ਇਹ ਲੈਟਰ ਜਿੱਥੇ ਵੋਟਿੰਗ ਹੁੰਦੀ ਆ, ਤਾਂ ਇਹ ਇੱਕ ਬਹੁਤ ਵੱਡਾ ਅਸੀਂ ਦੇਖ ਸਕਦੇ ਵੀ ਅਗਲੇ ਦਿਨਾਂ ਦੇ ਵਿੱਚ ਡਿਪਲੋਮੈਟਿਕ ਟਸਲ ਦਾ ਇਹ ਮੁੱਦਾ ਬਣਨਾ ਹੈ ਕਈ ਮੁਲਕਾਂ ਦੇ ਵਿੱਚ। ਤੇ ਕਈ ਮੁਲਕ ਜਿਹੜੇ ਆਪਣੇ ਮਤਲਬ ਆਪਣੀ ਥਾਂ ਦੇ ਉੱਤੇ ਆਪਣੇ ਦੇਸ਼ਾਂ ਦੇ ਵਿੱਚ ਪੈਲਸਟੀਨੀਅਨ ਸਟੇਟ ਨੂੰ ਰੈਕੋਗਨਾਈਜ਼ ਕਰਦੇ ਆ, ਉਹ ਹੁਣ ਯੂਨਾਈਟਿਡ ਨੇਸ਼ਨ ਦੇ ਵਿੱਚ ਇਹ ਤੋਂ ਪਿੱਛੇ ਕਿਵੇਂ ਹਟਣਗੇ ਇਸ ਲੈਟਰ ਨੂੰ ਮੰਨਣ ਤੋਂ, ਤਾਂ ਉਹ ਇੱਕ ਵੱਡਾ ਸਵਾਲ ਹੋਣਾ ਆ। ਤੇ US ਬਾਰੇ ਵੀ ਇਹਦੇ ਨਾਲ ਜੁੜੀ ਅਮਰਵੀਰ ਸਿੰਘ ਜੀ ਇੱਕ ਹੋਰ ਬੜੀ ਮਤਲਬ ਇੰਟਰਸਟਿੰਗ ਖਬਰ ਅੱਜ ਸਾਡੇ ਸਾਹਮਣੇ ਆ ਰਹੀ ਆ, ਕਿਉਂਕਿ ਬੜੇ ਬਿਆਨ ਬੜੀ ਤੇਜ਼ੀ ਦੇ ਨਾਲ ਆ ਰਹੇ ਆ ਇਹ ਸਾਰੇ ਮਸਲੇ ਦੇ ਜੁੜੇ। ਬਾਈਡਨ ਦੀ ਸਟੇਟਮੈਂਟ ਜਿਹੜੀ ਆ, ਤਾਂ US ਦੇ ਪ੍ਰੈਜ਼ੀਡੈਂਟ ਬਾਈਡਨ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਗੱਲ ਚੱਲ ਰਹੀ ਆ ਕਿ ਨੇਤਨਯਾਹੂ ਦੀ ਜਿਹੜੀ ਅਪਰੋਚ ਆ ਇਹ ਸਾਰੇ ਮਤਲਬ ਗਾਜ਼ਾ ਦੇ ਵਿੱਚ ਅਟੈਕ ਨੂੰ ਲੈ ਕੇ, ਉਹਦੇ ਨਾਲ ਬਾਈਡਨ ਖੁਸ਼ ਨਹੀਂ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ, ਕਿਉਂਕਿ ਇੰਟਰਨਲ ਆਪਣੀ ਪੋਲਿਟਿਕਸ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਚੱਲਣਾ ਪੈ ਰਿਹਾ ਆ, ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ। ਤੇ ਹੁਣ ਇੱਕ ਇਹ ਬਾਈਡਨ ਦੀ ਸਟੇਟਮੈਂਟ ਆਈ ਆ, ਮੈਂ ਇਹਨੂੰ ਜ਼ਰੂਰ ਚਾਹੁੰਦਾ ਕਿ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰੀਏ। ਮਤਲਬ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਡਿਸੀਜਨ ਲੈ ਰਿਹਾ ਆ ਨੇਤਨਯਾਹੂ ਇਸ ਗਾਜ਼ਾ ਕਨਫਲਿਕਟ ਦੇ ਵਿੱਚ, ਉਹ ਸਾਰੇ ਡਿਸੀਜਨ ਜਿਹੜੇ ਆ ਉਹ ਗਲਤ ਲੈ ਰਿਹਾ ਹੈ। ਤਾਂ ਬਾਈਡਨ ਨੇ ਹੁਣ ਓਪਨਲੀ ਇਸ ਗੱਲ ਨੂੰ ਜਿਹੜਾ ਆ ਮੰਨਿਆ ਆ। ਮੇਰੇ ਕੋਲ ਕਿਉਂਕਿ ਨੈਟ ਦੀ ਸਮੱਸਿਆ ਹੋਣ ਕਰਕੇ ਉਹ ਸਟੇਟਮੈਂਟ ਖੁੱਲ ਨਹੀਂ ਰਹੀ, ਤਾਂ ਮੈਂ ਮਾਫੀ ਚਾਹੁੰਦਾ ਆਪਣੇ ਦਰਸ਼ਕਾਂ ਤੋਂ ਕਿ ਸ਼ਾਇਦ ਮੈਂ ਉਹ ਸਟੇਟਮੈਂਟ ਨੂੰ ਇੱਥੇ ਕੋਟ ਨਹੀਂ ਕਰ ਸਕੂੰਗਾ ਜੀ, ਪਰ ਸ਼ਾਇਦ CNN ਦੀ ਮੈਂ ਰਿਪੋਰਟ ਖੁੱਲੀ ਹੈ ਮੇਰੇ ਕੋਲ। ਤੇ ਅਮਰਵੀਰ ਸਿੰਘ ਜੀ ਉਹਨਾਂ ਨੇ ਟਾਈਟਲ ਲਿਖ ਦਿੱਤਾ ਕਿ ਬਾਈਡਨ ਕ੍ਰਿਟਿਸਾਈਜ਼ਸ ਨੇਤਨਯਾਹੂ's approach to war with Hamas as mistake। ਤਾਂ ਹੁਣ ਕਿਸੇ ਨਾ ਕਿਤੇ ਜਿਹੜੀ ਮਤਲਬ ਜੋ ਹੁਣ ਤੱਕ ਹੋਇਆ ਗਾਜ਼ਾ ਦੇ ਵਿੱਚ, ਉਹਨੂੰ US ਦਾ ਪ੍ਰੈਜ਼ੀਡੈਂਟ ਇੱਕ ਗਲਤੀ ਮੰਨ ਰਿਹਾ ਹੈ। ਤਾਂ ਬੇਸਿਕਲੀ ਇਹ ਆ ਵੀ ਸਵਾਲ ਤਾਂ ਹੁਣ ਇੱਥੇ ਇਹ ਖੜਾ ਹੁੰਦਾ ਆ ਵੀ ਉਹ ਗਲਤੀ ਜਿਹੜੀ ਆ ਉਹ ਕੀ ਉਹ ਛੋਟੀ ਜਿਹੀ ਗਲਤੀ, ਉਹ ਗਲਤੀ ਅਸੀਂ ਜਿਵੇਂ ਕੱਲ ਕਿਹਾ ਹਜ਼ਾਰਾਂ ਲੋਕਾਂ ਦੀ ਜਾਨ ਲੈ ਗਈ ਹੈ। ਤੁਹਾਡੀ ਉਹ ਗਲਤੀ ਜਿਹੜੀ ਆ ਤੁਹਾਡੇ ਹਥਿਆਰਾਂ ਦੇ ਨਾਲ ਹੋਈ, ਉਹ ਗਲਤੀ ਜਿਹੜੀ ਆ ਤੁਹਾਡੇ ਹਥਿਆਰਾਂ ਦੇ ਨਾਲ ਉੱਥੇ ਕਿੰਨੇ ਬੱਚਿਆਂ ਦੀਆਂ ਜਾਨਾਂ ਗਈਆਂ।
ਤਾਂ ਬਾਈਡਨ ਹੁਣ ਇਕੱਲਾ ਇਹ ਗੱਲ ਕਹਿ ਕੇ ਵੀ ਉਹ ਜਿਹੜੀ ਅਪਰੋਚ ਆ ਉਹ ਇੱਕ ਮਿਸਟੇਕ ਆ, ਮੈਨੂੰ ਲੱਗਦਾ ਨਹੀਂ ਕਿ ਇਹਦੇ ਨਾਲ ਕੋਈ ਖਹਿੜਾ ਉਹ ਛਡਵਾ ਸਕਦੇ ਆ, ਇਹ ਗੱਲ ਇੰਨੀ ਕੁ ਗੱਲ ਕਹਿ ਕੇ, ਬਲਕਿ ਬਹੁਤ ਵੱਡਾ ਬਲੰਡਰ ਉਹ ਕਰ ਚੁੱਕੇ ਆ। ਨਹੀਂ ਬਿਲਕੁਲ। ਤੇ ਹੁਣ ਤੱਕ ਦੀ ਮਤਲਬ ਜਿਹੜੀ ਗਾਜ਼ਾ ਬਾਰੇ ਆ, ਸਾਡੇ ਸਾਹਮਣੇ ਇਹੀ ਜਿਹੜੀ ਅਪਡੇਟ ਆ, ਹੁਣ ਤੱਕ ਦੀ ਇਹੀ ਅਪਡੇਟ ਸਾਹਮਣੇ ਆ ਰਹੀ ਹੈ ਜੀ। ਸੁਖਵਿੰਦਰ ਸਿੰਘ ਜੀ, ਇਹਦੇ 'ਚ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ ਕਿ ਜੇ ਜਿਹੜੀ ਇਹ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ ਵਾਲੀ ਗੱਲ ਜੇ ਇਹ ਅੱਗੇ ਤੁਰਦੀ ਹੈ ਤੇ ਇਹਨੂੰ ਕਿਸ ਕਿਸਮ ਦਾ ਹੁੰਗਾਰਾ ਮਿਲਦਾ, ਤੇ ਜੇ ਇਹ ਗੱਲ ਉੱਥੇ ਤੱਕ ਪਹੁੰਚਦੀ ਹੈ ਤੇ ਅਮਰੀਕਾ ਜਾਂ ਬਾਕੀ ਮੁਲਕ ਡਿਸਾਈਡ ਕਰਦੇ ਆ ਵੀ ਭਾਈ ਨਹੀਂ, ਸਾਨੂੰ 2 ਸਟੇਟ ਥਿਊਰੀ ਨੂੰ ਸਟਿਕ ਕਰਕੇ ਇਹ ਕਿਸੇ ਨਾ ਕਿਸੇ ਵੀ ਤਰੀਕੇ ਦੇ ਨਾਲ ਇਹ ਇਜ਼ਰਾਈਲ ਨੂੰ ਅਸੀਂ ਇਸ ਦੇ ਉੱਤੇ ਲੈ ਕੇ ਆਉਣਾ, ਤੇ ਫਿਰ ਗੱਲ ਉਸ ਪਾਸੇ ਜਾ ਵੀ ਸਕਦੀ ਹੈ ਜੇ ਇਹ ਮਨ ਬਣਾ ਲੇ, ਅਮਰੀਕਾ ਇਹ ਮਨ ਬਣਾਵੇ ਤੇ ਬਾਕੀ ਮੁਲਕ ਇਸ ਦੇ ਉੱਤੇ ਆਉਣ। ਹੁਣ ਫਿਰ ਉੱਥੇ ਸਵਾਲ ਇਹ ਉੱਠਦਾ ਵੀ ਇਜ਼ਰਾਈਲ ਨੂੰ ਤੁਸੀਂ, ਇਜ਼ਰਾਈਲ ਜਿਹੜਾ ਇਸ ਵਕਤ ਜਿਹਨੂੰ ਕਹਿੰਦੇ ਆ ਵੀ ਹਾਰਡ ਨਟ ਟੂ ਕ੍ਰੈਕ, ਉਹ ਬਿਲਕੁਲ ਟਸ ਤੋਂ ਮਸ ਨਹੀਂ ਹੋ ਰਿਹਾ। ਉਹ ਰਫਾ ਦੇ ਉੱਤੇ ਚੜ੍ਹਾਈ ਕਰਨ ਲਈ ਵੀ ਬਜਿੱਦ ਨੇ। ਨੇਤਨਯਾਹੂ ਦਾ ਬਿਆਨ ਹੈ ਕਿ ਅਸੀਂ ਜੀ ਆਲਰੇਡੀ ਡੇਟ ਸੈੱਟ ਕੀਤੀ ਹੋਈ ਹੈ, ਜਿਸ ਦਿਨ ਅਸੀਂ ਇਹਨਾਂ ਦੇ ਉੱਤੇ ਹਮਲਾ ਕਰਨਾ ਹੈ ਤੇ ਅਸੀਂ ਕੰਪਲੀਟਲੀ ਤਬਾਹ ਕਰ ਦੇਣਾ। ਤੇ ਜਿਹੜੀ ਉਹਦੇ ਤੋਂ ਅੱਗੇ ਦੀ ਨੀਤੀ ਹੈ ਉਹਨਾਂ ਦੀ, ਉਹ ਵੀ ਇਸ ਕਿਸਮ ਦੀ ਹੈਗੀ ਹੈ ਵੀ ਅਸੀਂ ਭਾਈ ਗਜ਼ਾ ਦੇ ਉੱਤੇ ਆਪਣਾ ਕਬਜ਼ਾ ਜਿਹੜਾ ਹੈ ਉਹ ਕਰਨਾ ਆ। ਤੇ ਉਹ ਕਬਜ਼ਾ ਮਤਲਬ ਉਹ ਪਰਸੈਂਟੇਜ ਲੈਂਡ ਵਾਈਜ਼ ਜਦੋਂ ਦੇਖਦੇ ਆ ਵੀ ਕਿਸ ਲੈਵਲ ਤੱਕ ਉਹ ਕਬਜ਼ਾ ਕਰਨਗੇ, ਕਿ ਕਿੰਨਾ ਕੁ ਲੈਂਡ ਉਹਨਾਂ ਨੂੰ ਵਾਪਸ ਉਹ ਦੇਣਗੇ, ਇਹ ਵੀ ਉਹਨਾਂ ਦੇ ਉੱਤੇ ਨਿਰਭਰ ਕਰੂਗਾ। ਹੁਣ ਇੱਥੇ ਆ ਕੇ ਇਹ ਗੱਲ ਬਣ ਜਾਂਦੀ ਹੈ, ਜਿਵੇਂ ਹੁਣ ਅਮਰੀਕਾ ਜਾਂ ਬਾਕੀ ਮੁਲਕ ਕੀ ਇਜ਼ਰਾਈਲ ਦੇ ਉੱਤੇ ਪ੍ਰੈਸ਼ਰ ਬਿਲਡਿੰਗ ਜਿਹੜੇ ਟੈਕਟਿਕਸ ਹੈਗੇ ਆ ਉਹ ਵਰਤਦੇ ਆ ਜਾਂ ਨਹੀਂ ਵਰਤਦੇ। ਗੱਲੀ ਬਾਤੀ ਤੇ ਬਿਆਨਬਾਜ਼ੀ ਮਤਲਬ ਹੋ ਗਈ ਹੈ, ਤੇ ਇਸ ਦੇ ਵਿੱਚ ਹੁਣ ਮਤਲਬ 33,000 34,000 ਦਾ ਨੰਬਰ ਆ ਰਿਹਾ ਹੈ ਕਿ ਜਿਹੜੇ ਗਾਜ਼ਾ ਦੇ ਵਿੱਚ ਜਿਹੜੀਆਂ ਮੌਤਾਂ ਨੇ, ਕੈਜੁਅਲਿਟੀਜ਼ ਨੇ, ਉਹ ਹੋ ਚੁੱਕੀਆਂ ਨੇ। ਭੁੱਖਮਰੀ ਦਾ ਆਲਮ ਕਿਸ ਕਿਸਮ ਦਾ ਹੈਗਾ ਉਹ ਸਾਡੇ ਸਾਹਮਣੇ ਨਜ਼ਰ ਆ ਰਿਹਾ ਹੈ। ਹਿਊਮੈਨਿਟੇਰੀਅਨ ਏਡ ਜਿਹੜੀ ਪਹੁੰਚਾਈ ਜਾ ਰਹੀ ਹੈ ਉਹਦੇ ਤੇ ਇਜ਼ਰਾਈਲ ਦੀ ਫੌਜ ਵੱਲੋਂ ਡਾਇਰੈਕਟ ਹਮਲੇ ਜਿਹੜੇ ਆ ਉਹ ਕੀਤੇ ਜਾ ਰਹੇ ਆ। ਮਤਲਬ ਇਹਨੂੰ ਹੁਣ ਮਤਲਬ ਜਿਹੜਾ ਜੈਨੋਸਾਈਡ ਦਾ ਕੇਸ ਹੈ ਉਹ ਆਲਰੇਡੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਜਿਹੜਾ ਆ ਉਹ ਇਜ਼ਰਾਈਲ ਦੇ ਖਿਲਾਫ ਚੱਲ ਰਿਹਾ ਆ। ਜਰਮਨੀ ਵੱਲੋਂ ਜਾਂ ਬਾਕੀ ਮੁਲਕਾਂ ਵੱਲੋਂ ਜਿਨ੍ਹਾਂ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਇਜ਼ਰਾਈਲ ਦੀ, ਉਹਨਾਂ ਦੇ ਉੱਤੇ ਵੀ ਜਿਹੜੇ ਕੇਸ ਨੇ ਉਹ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ ਉਹ ਖੁੱਲਣੇ ਸ਼ੁਰੂ ਹੋਏ ਆ। ਸੋ ਇਹਦੇ ਵਿੱਚ ਫਿਰ ਇਵੈਂਚੁਅਲੀ ਬਚਦਾ ਕੀ ਹੈ? ਬਚਦਾ ਇਹ ਹੈ ਵੀ ਜਾਂ ਤੇ ਫੌਜ ਜਿਹੜੀ ਫੌਜੀ ਕਾਰਵਾਈ ਹੈ ਕਿਸੇ ਨਾ ਕਿਸੇ ਲੈਵਲ ਤੇ ਉਹ ਹੋਵੇ, ਜੇ ਉੱਥੇ ਤੱਕ ਨਹੀਂ ਜਾਂਦੀ ਗੱਲ, ਤੇ ਘੱਟੋ ਘੱਟ ਜਿਹੜੀਆਂ ਸੈਂਕਸ਼ਨਸ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਆਮ ਤੌਰ ਤੇ ਵਰਤੀਆਂ ਜਾਂਦੀਆਂ ਨੇ ਜਦੋਂ ਆਪਣੀ ਗੱਲ ਮਨਵਾਉਣੀ ਹੋਵੇ, ਤੇ ਸੈਂਕਸ਼ਨਸ ਲਾਈਆਂ ਜਾਂਦੀਆਂ ਨੇ ਮੁਲਕਾਂ ਦੇ ਉੱਤੇ, ਉਹਨਾਂ ਨਾਲ ਜਿਹੜੀ ਵਪਾਰਕ ਸੰਧੀਆਂ ਹੈਗੀਆਂ ਨੇ ਉਹ ਤੋੜੀਆਂ ਜਾਂਦੀਆਂ ਨੇ, ਜਿਹੜੀਆਂ ਡਿਪਲੋਮੈਟਿਕ ਟਾਈਜ਼ ਨੇ ਉਹ ਤੋੜੀਆਂ ਜਾਂਦੀਆਂ ਨੇ। ਉੱਥੇ ਤੱਕ ਹਜੇ ਇਜ਼ਰਾਈਲ ਦੇ ਨਾਲ ਨਾ ਅਮਰੀਕਾ ਪਹੁੰਚਿਆ ਹੈ ਤੇ ਨਾ ਹੀ ਜਿਹੜੇ ਬਾਕੀ ਮੁਲਕਾਂ ਦਾ ਅਸੀਂ ਜ਼ਿਕਰ ਕਰਦੇ ਹਾਂ ਪ੍ਰੈਸ਼ਰ ਬਿਲਡਿੰਗ ਟੈਕਟਿਕਸ, ਖਾਸ ਤੌਰ ਤੇ ਜਦੋਂ ਅਸੀਂ OIC ਦਾ ਦੇਖਦੇ ਹਾਂ ਵਰਤਾਰਾ, ਜਾਂ ਜਿਹੜੇ ਮੁਸਲਮਾਨ ਕੰਟਰੀਜ਼ ਹੈਗੇ ਨੇ ਉਹ ਵੀ ਹਜੇ ਤੱਕ ਉੱਥੇ ਨਹੀਂ ਪਹੁੰਚੇ ਹੈਗੇ। ਹੁਣ ਰੀਸੈਂਟਲੀ ਟਰਕੀ ਵੱਲੋਂ ਜ਼ਰੂਰ ਇਸ ਦੇ ਉੱਤੇ ਕਦਮ ਪੁੱਟਿਆ ਗਿਆ ਆ। ਜਿਹੜੀਆਂ ਅੱਜ ਦੀਆਂ ਲੇਟੈਸਟ ਖਬਰਾਂ ਹੈਗੀਆਂ ਨੇ, ਇਜ਼ਰਾਈਲ ਨੇ ਟਰਕੀ ਦੇ ਉੱਤੇ ਤੇ ਟਰਕੀ ਨੇ ਇਜ਼ਰਾਈਲ ਦੇ ਉੱਤੇ ਸੈਂਕਸ਼ਨਸ ਦੀ ਗੱਲ ਉਹ ਕੀਤੀ ਹੈ। ਪਰ ਅੱਗੇ ਵਧਣ ਦਾ ਜਿਹੜਾ ਸਟੈਪ ਹੈ ਮੈਂ ਸਮਝਦਾ ਵੀ ਉਹ ਇਵੈਂਚੁਅਲੀ ਇੱਥੇ ਸੈਂਕਸ਼ਨਸ ਲਾਏ ਬਿਨਾਂ ਜਾਂ ਉਸ ਕਿਸਮ ਦਾ ਪ੍ਰੈਸ਼ਰ ਬਿਲਡ ਕੀਤੇ ਬਿਨਾਂ ਗੱਲ ਨਹੀਂ ਬਣਨੀ। ਉਹਦੇ ਕੀ ਚਾਂਸਸ ਨਜ਼ਰ ਆਉਂਦੇ ਨੇ, ਜਾਂ ਅਮਰੀਕਾ ਦਾ, ਬਾਈਡਨ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਸਟੈਂਡ ਹੈ, ਕੀ ਤੁਹਾਨੂੰ ਲੱਗਦਾ ਕਿ ਇਹ ਸਮਝਿਆ ਜਾ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਇਜ਼ਰਾਈਲ ਦੇ ਨਾਲ ਉਸ ਲੈਵਲ ਤੇ ਜਾਊਗਾ? ਦੇਖੋ, ਮੈਨੂੰ ਜਿਹੜੀ ਅੱਜ ਵੀ ਬਾਈਡਨ ਦੀ ਅਸੀਂ ਸਟੇਟਮੈਂਟ ਦੀ, ਅਮਰਵੀਰ ਸਿੰਘ ਦੀ ਗੱਲ ਕਰ ਰਹੇ ਹਾਂ, ਵੀ ਜਿੱਥੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੀ ਅਪਰੋਚ ਆ ਨੇਤਨਯਾਹੂ ਦੀ ਉਹ ਇੱਕ ਮਿਸਟੇਕ ਆ ਇਸ ਸਾਰੀ ਜੰਗ ਨੂੰ ਲੈ ਕੇ, ਪਰ ਉਹਦੇ ਤੋਂ ਇਲਾਵਾ ਮਤਲਬ ਜਿਹੜਾ ਅੱਗੇ ਉਹਨਾਂ ਦੀ ਸਟੇਟਮੈਂਟ ਆ ਉਹ ਕਲੀਅਰ ਕਰਦੀ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕੋਈ ਸੈਂਕਸ਼ਨਸ ਦੀ, ਕਿਸੇ ਇਸ ਤਰ੍ਹਾਂ ਦੇ ਪੋਲੀਟੀਕਲ ਪ੍ਰੈਸ਼ਰ ਦੀ, ਉਹ ਕੋਈ ਵੀ ਹਜੇ ਤੱਕ ਇੰਡੀਕੇਸ਼ਨ ਨਹੀਂ ਮਿਲ ਰਹੀ ਆ। ਬਾਈਡਨ ਦੀ ਸਟੇਟਮੈਂਟ ਆ ਕਿ what I am calling for is for the Israelis to just call for a ceasefire, allow for the next 8 weeks total access to all food and medicine going into the country. I have spoken with everyone from the Saudis to the Jordanians to the Egyptians. They are prepared to move in. They are prepared to move this food in, and I think there is no excuse to not provide
provide for the medical and the food needs of those people, it should be done now। ਮਤਲਬ ਬਾਈਡਨ ਨੇ ਜਿਹੜੀ ਇਹ ਸਾਰੀ ਸਟੇਟਮੈਂਟ ਦਿੱਤੀ ਆ, ਤੁਸੀਂ ਇਹਦੇ 'ਚ ਦੇਖੋ ਉਹਨੇ ਕਿਤੇ ਵੀ ਜ਼ਿਕਰ ਪੋਲੀਟੀਕਲ ਪ੍ਰੈਸ਼ਰ ਦਾ ਜਾਂ ਉਹ ਨਹੀਂ ਕੀਤਾ। ਉਹ ਸਿਰਫ ਕਹਿ ਰਿਹਾ ਵੀ ਕੁਛ ਦਿਨ ਲਈ ਤੁਸੀਂ ਬੰਬਾਰੀ ਰੋਕ ਦਿਓ ਤਾਂ ਕਿ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਉੱਥੇ ਭੋਜਨ ਮਿਲ ਸਕੇ, ਵੀ ਅਸੀਂ ਜਿਹੜੀ ਏਡ ਆ ਉਹ ਅੰਦਰ ਭੇਜ ਸਕੀਏ। ਜਿਹੜੀ ਗੱਲ ਤੁਸੀਂ ਕਹਿ ਰਹੇ ਵੀ ਹੁਣ ਏਡ ਵਰਕਰਸ ਨੂੰ ਵੀ ਇਜ਼ਰਾਈਲ ਨਿਸ਼ਾਨਾ ਬਣਾਉਣ ਲੱਗਿਆ ਹੈ, ਤੇ ਕਿਵੇਂ ਕਿੰਨੀਆਂ ਕੰਟਰੀਜ਼ ਦੇ ਕਿਉਂਕਿ ਵਰਕਰ ਹੈਗੇ ਸੀ, ਜਿਹੜਾ ਹੁਣ ਅਟੈਕ ਹੋਇਆ ਜਿਹਦੇ 'ਚ ਉਹਨਾਂ ਦੀ ਡੈਥ ਹੋਈ ਆ, ਏਡ ਵਰਕਰ ਸੀ ਜਿਹੜੇ। ਤੇ ਸਿਰਫ ਬਾਈਡਨ ਦੀ ਅਪਰੋਚ ਇਹ ਆ ਕਿ ਮਤਲਬ ਉਹ ਤਰਲੇ ਮਿੰਨਤਾਂ ਕਰ ਰਿਹਾ ਵੀ ਕੁਛ ਦਿਨ ਲਈ ਸਾਨੂੰ ਫੂਡ ਅੰਦਰ ਦੇਣ ਨੂੰ ਉਹ ਰੋਕ ਦਿਓ, ਕਿਉਂਕਿ ਮਤਲਬ ਇਹਦੇ ਤੇ ਵੀ ਕਾਫੀ ਵਿਰੋਧ ਹੋ ਰਿਹਾ ਵੀ ਉੱਥੇ ਏਡ ਤੱਕ ਨਹੀਂ ਜਾ ਰਹੀ, ਕਿਉਂਕਿ US ਦੀ ਹਮੇਸ਼ਾ ਇਹ ਅਪਰੋਚ ਰਹੀ ਆ ਕਿ ਜੀ ਅਸੀਂ ਹਿਊਮੈਨਿਟੇਰੀਅਨ ਏਡ ਦੇ ਰਹੇ ਹਾਂ, ਪਰ ਜੰਗ ਰੋਕਣ ਦੀ ਕਦੇ ਅਪਰੋਚ ਨਹੀਂ ਉਹਨਾਂ ਦੀ ਬਣੀ। ਪਰ ਹੁਣ ਹਿਊਮੈਨਿਟੇਰੀਅਨ ਏਡ ਵੀ ਉੱਥੇ ਪਹੁੰਚ ਨਹੀਂ ਰਹੀ ਆ। ਜੇ ਅਸੀਂ ਜੀ ਫੂਡ ਦੇ ਸੰਦਰਭ ਤੋਂ ਗੱਲ ਕਰੀਏ, ਲੋਕਾਂ ਨੂੰ ਪਾਣੀ ਤੱਕ ਨਹੀਂ ਮਿਲ ਰਿਹਾ ਉੱਥੇ ਪੀਣ ਨੂੰ, ਬੱਚਿਆਂ ਨੂੰ। ਤੇ ਜੇ ਜੰਗ ਰੋਕਣ ਵਾਲੀ ਗੱਲ ਆ ਜਿਹੜੀ, ਉਹ ਕਿਤੇ ਵੀ ਇਹਦੇ 'ਚ ਦਿਖ ਨਹੀਂ ਰਹੀ। ਮਤਲਬ ਤੁਸੀਂ ਦੇਖੋ ਵੀ ਅੱਜ ਅਸੀਂ ਕੱਲ ਅੰਕੜਾ ਪੜ੍ਹਿਆ ਸੀ, ਮੈਂ ਅੱਜ ਦਾ ਅੰਕੜਾ ਨਹੀਂ ਅਜੇ ਦੇਖਿਆ, ਪਰ 40,000 ਦੇ ਕਰੀਬ ਜਿਹੜੀਆਂ ਮੌਤਾਂ ਆ ਉੱਥੇ ਹੋ ਚੁੱਕੀਆਂ ਆ। ਤੇ ਬਾਈਡਨ ਦੀ ਸਟੇਟਮੈਂਟ ਦੇ ਵਿੱਚ ਕਿਤੇ ਉਹਨਾਂ ਮੌਤਾਂ ਦਾ ਜ਼ਿਕਰ ਨਹੀਂ, ਕਿਤੇ ਉਹਨਾਂ ਮੌਤਾਂ ਦੀ ਗੱਲ ਨਹੀਂ, ਪਰ ਮਿਸਟੇਕ ਦੀ ਗੱਲ ਜ਼ਰੂਰ ਕੀਤੀ ਆ। ਪਰ ਉਹ ਮਿਸਟੇਕ ਜਦੋਂ ਹੁਣ ਇਹ ਸਾਰੇ ਸਟੇਟਮੈਂਟ ਦੇ ਸੰਦਰਭ 'ਚ ਅਸੀਂ ਸਮਝਦੇ ਹਾਂ, ਤਾਂ ਉਹਨੂੰ ਮਿਸਟੇਕ ਕਿਹੜੀ ਅਪਰੋਚ ਨੂੰ ਕਹਿ ਰਿਹਾ ਵੀ ਤੁਸੀਂ ਸਾਨੂੰ ਉੱਥੇ ਲੋਕਾਂ ਨੂੰ ਜਿਹੜੇ ਮਰ ਰਹੇ ਆ ਵੀ ਉਹਨਾਂ ਤੇ ਅਸੀਂ ਤਰਸ ਕਰਨਾ ਹੈ ਜਿੰਨਾ ਕੁ, ਵੀ ਉਹ ਤਰਸ ਕਰਨ ਦਾ ਵੀ ਸਾਨੂੰ ਰਾਹ ਨਹੀਂ ਦੇ ਰਿਹਾ, ਵੀ ਇਹ ਤੇਰੀ ਗਲਤੀ ਹੈ। ਜੀ ਮਤਲਬ ਲੋਕ ਮਰ ਰਹੇ ਆ ਉਹਦੇ ਤੇ ਗੱਲ ਨਹੀਂ, ਪਰ ਜਿਹੜਾ ਤਰਸ ਮਤਲਬ ਅਸੀਂ ਦੇਖੋ ਜੀ, ਕੱਲ ਨੂੰ ਅਸੀਂ ਇਤਿਹਾਸ 'ਚ ਦੱਸਣਾ ਵੀ ਤਾਂ ਹੈ ਨਾ ਵੀ ਅਸੀਂ ਤਰਸ ਕੀਤਾ ਆ, ਵੀ ਅਸੀਂ ਤਾਂ ਤਰਸ ਕਰ ਰਹੇ ਸੀ ਮਤਲਬ ਜਿਹੜੇ ਬੰਦੇ ਮਰ ਰਹੇ ਸੀ। ਤਾਂ ਇਹ ਚੀਜ਼ ਹੈ ਜੀ, ਇਹ ਅਸੀਂ ਮਤਲਬ ਕਹਿ ਸਕਦੇ ਹਾਂ ਕਿ ਅੱਜ ਦੀ ਰਿਐਲਿਟੀ ਆ, ਜਿਹੜੀ ਕਿ ਬੜੀ ਮਤਲਬ ਹਾਰਸ਼ ਰਿਐਲਿਟੀ ਜਿਹੜੀ ਸਾਡੇ ਸਾਹਮਣੇ ਹੈ। ਬਾਕੀ ਜਿਹੜਾ ਟਰੂ ਮਤਲਬ ਜਿੱਥੋਂ ਤੱਕ ਜਿਹੜੀ ਕੋਈ ਵੀ ਸੀਜ਼ ਫਾਇਰ ਦੀ ਡੀਲ ਦੀ ਗੱਲ ਆ, ਤਾਂ ਹਜੇ ਤੱਕ ਹਮਾਸ ਵੱਲੋਂ, ਕਿਉਂਕਿ ਜਦੋਂ ਸੁਲੀਵਨ ਜਿਹੜੇ ਹੈਗੇ ਆ US ਦੇ, ਉਹਨਾਂ ਨੂੰ ਕੀਤਾ ਗਿਆ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ, ਉਹਨਾਂ ਨੂੰ ਕੁਐਸਚਨ ਕੀਤਾ ਗਿਆ ਵੀ ਕੋਈ ਕਿੱਥੋਂ ਤੱਕ ਗੱਲ ਪਹੁੰਚੀ ਆ। 48 ਘੰਟਿਆਂ ਦਾ ਸਮਾਂ ਸੀ ਜਿਹੜਾ ਮੈਨੂੰ ਲੱਗਦਾ ਪੂਰਾ ਲਗਭਗ ਹੋ ਗਿਆ ਆ, ਵੀ ਜਿਹਦੇ 'ਚ ਇਹ ਗੱਲ ਆਉਣਾ ਸੀ ਇਜ਼ਰਾਈਲ ਤੇ ਹਮਾਸ ਦੇ ਵੱਲੋਂ ਜਿਹੜਾ ਸਮਝੌਤੇ ਬਾਰੇ। ਤਾਂ ਉਹਨਾਂ ਦਾ ਕਹਿਣਾ ਕਿ ਹਮਾਸ ਦਾ ਹਜੇ ਕੋਈ ਜਵਾਬ ਨਹੀਂ ਆਇਆ, ਕਿਉਂਕਿ ਇਜ਼ਰਾਈਲ ਜਿਹੜਾ ਆ ਉਹ ਆਪਣੇ ਜਿੰਨੇ ਉਹਨਾਂ ਨੇ ਕਿਹਾ ਵੀ ਸਾਡੇ ਹੋਸਟੇਜ ਹਮਾਸ ਦੇ ਕੋਲ ਹੈਗੇ ਆ, ਉਹਨਾਂ ਸਾਰਿਆਂ ਦੀ ਰਿਲੀਜ਼ ਮੰਗੀ ਸੀ, ਤੇ ਉਹਦੇ ਤੇ ਹਜੇ ਤੱਕ ਕੋਈ ਵੀ ਫੈਸਲਾ ਨਹੀਂ ਹੋਇਆ। ਤੇ ਸੁਲੀਵਨ ਦਾ ਕਹਿਣਾ ਹੈ ਕਿ ਜਿਹੜੇ ਮੀਡੀਏਟਰ ਨੇ ਸਾਰੀ ਗੱਲਬਾਤ ਦੇ ਵਿੱਚ, ਪ੍ਰਾਈਮ ਮਿਨਿਸਟਰ ਆਫ ਕਤਰ, ਉਹਨਾਂ ਦੇ ਨਾਲ ਉਹ ਗੱਲਬਾਤ ਕਰ ਰਹੇ ਆ ਕਿ ਉਹ ਸਾਨੂੰ ਹਮਾਸ ਤੋਂ ਇਹ ਗੱਲ ਪਤਾ ਕਰਕੇ ਦੱਸਣ ਕਿ ਹਮਾਸ ਦਾ ਇੱਥੇ ਕੀ ਸਟੈਂਡ ਆ। ਤਾਂ ਹੁਣ ਤੱਕ ਦੀ ਲੇਟੈਸਟ ਇਹੀ ਸੀ ਜਿਹੜੀ ਗੱਲਬਾਤ ਆ, ਵੀ ਉਹ ਸੀਜ਼ ਫਾਇਰ ਹੁੰਦਾ ਜਾਂ ਨਹੀਂ ਹੁੰਦਾ, ਉੱਤੇ ਬੜਾ ਕੁਛ ਡਿਪੈਂਡ ਕਰਦਾ ਹੈ। ਪਰ ਗੱਲ ਜਿਹੜੀ ਤੁਸੀਂ ਕਹੀ ਸੀ ਕਿ ਕੋਈ ਪੋਲੀਟੀਕਲ ਪ੍ਰੈਸ਼ਰ US ਵੱਲੋਂ ਕੋਈ ਇਸ ਤਰ੍ਹਾਂ ਦਾ ਬਣਦਾ ਨਜ਼ਰ ਆ ਰਿਹਾ ਵੀ ਜਿਹਦੇ ਨਾਲ ਇਹ ਜੰਗ ਰੁਕ ਸਕੇ, ਜਿਹੜੀ ਹਿਊਮਨ ਲੋਸ ਹੋ ਰਿਹਾ, ਹਿਊਮਨ ਟ੍ਰੈਜੇਡੀ ਹੋ ਰਹੀ ਆ, ਰੁਕ ਸਕੇ, ਪਰ ਉਹੋ ਜਿਹਾ ਕੁਝ ਵੀ ਹਜੇ ਤੱਕ ਬਿਆਨਾਂ 'ਚ ਵੀ ਨਜ਼ਰ ਨਹੀਂ ਆ ਰਿਹਾ। ਜੀ ਸੁਖਵਿੰਦਰ ਸਿੰਘ ਜੀ, ਇਹ ਬੜੀ ਅਨਫੋਰਚੂਨੇਟ ਗੱਲ ਹੈਗੀ ਹੈ, ਤੇ ਇਹਦਾ ਖਾਮਿਆਜ਼ਾ ਜਿਹੜਾ ਆ ਉਹ ਲੋਕਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪੈ ਰਿਹਾ ਹੈ, ਗਾਜ਼ਾ ਦੇ ਵਿੱਚ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ।